अस्सलामुअलैकुम दोस्तों, तुसी वेख रहे हो साडा यूट्यूब चैनल तो मैं हाँ तुहाडा होस्ट मुहम्मद तनवीर। तो आओ बाबा जी नाल तुहाडे रूबरू गल करने। अस्सलामुअलैकुम जी। वालेकुम सलाम जी। बाबा जी की हाल ठीक ठाक? खैर खैरियत है, अल्लाह दा फजल है, शुक्र है अल्लाह दा। बजुर्गो अपना नाम की है? अब्दुर्रहमान खान। वाला साहब दा? अली नवाज। दादा जी का भी दस? दादा जी दा सी गुलाम कादर। गुलाम कादर। हाँ। बजुर्गो अपनी जात की है कौम? राजपूत जी। राजपूत। अच्छा बजुर्गो, जिथे इस टाइम असीं हुण बैठे हाँ वीडियो रिकॉर्ड करते पे, पिंड का नाम की है? मंजवाली। मंजवाली। तो तहसील जिला भी दस दो। तहसील नशहरा बीरकां, जिला गुजरांवाला। जिला गुजरांवाला, ठीक हो गया जी। तो अपने आ पिंड के आले दुआले कोई पिंड भी बजुर्गो दस दो थोड़ा। जागो वाला है, ठीक हो गया। मेसरा, हाँ जी, जफराबाद, ठीक हो। धारो के, हाँ जी, हाँ जी, जागो वाला, बब्बर, धुंदियाला, ये नाल नाल ने। ठीक हो गया जी। अच्छा बजुर्गो, जिथे हुण आपां बैठे हाँ, ये पिंड दे विच बरादरियां किहड़ियां भला? बरादरियां 3-4 बरादरियां ने, ते विरक भी ने जट। अच्छा अच्छा। महाजर जट भी ने। हाँ हाँ हाँ, महाजर राजपूत ने, म्यो राजपूत ने, सही हो गया। ते ईसाई ने कोई घर, ढिल्लू ने जट, भट्टी जट ने ना, भट्टी राजपूत। सही हो गया, सही हो गया। हाँ जी। तो तुहाडी गोत की है? साडी गोत है जी सुराय। सुरा? हाँ। सुरा जट। हाँ, ठीक हो गया। ना सुराय राजपूत। सुरा राजपूत, ठीक ठीक। अच्छा राजपूत सही हो गया। अच्छा बजुर्गो, इंडिया में अपना पिंड किहड़ा सी? मोलगढ़ सी साडा पिंड। मोलगढ़। हाँ। ते ओदी तहसील? तहसील सी घनौर। घनौर वैसे लिखण च हुंदा, पढ़न च कलानौर। घनौर नहीं घनौर। घनौर। हाँ। ते जिला किहड़ा सी? जिला पटियाला। अच्छा जी, जिला। हाँ। ते बजुर्गो उत्थे ਜਿਹੜਾ ਤੁਹਾਡਾ ਪਿੰਡ ਘਨੌਰ ਤੁਸੀਂ ਦੱਸਦੇ ਪਏ ਹਾਂ, ਉਹਦੇ ਆਲੇ ਦੁਆਲੇ ਦੇ ਕੋਈ ਪਿੰਡ ਕਿਹੜੇ ਸਨ? ਆਹੋ ਜੀ, ਉੱਥੇ ਵੀ ਭੁੰਨੀ, ਹਾਂਜੀ, ਨਿਹਾਰ ਸੀ, ਟਾਂਡਾ, ਜਗੌਲੀ, ਠੀਕ ਹੋ ਗਿਆ। ਸਰੇੜੀ, ਜਨਸਵਾ, ਜਨਸਵੀ, ਨਿਹਾਰਸਾ, ਨਿਹਾਰਸੀ ਦੇ ਅੱਗੇ ਹੋ ਗਏ ਨਾ ਮੇਰੇ ਖਿਆਲ ਨਾਲ। ਇਹ ਪਿੰਡ ਸਨ ਨਾਲ ਨਾਲ ਜਿਹੜੇ 4 ਚੁਫੇਰੇ। ਅੱਛਾ ਅੱਛਾ। ਹੁਣ ਤੇ ਫਿਰ ਬੜੇ ਪਿੰਡ ਸਨ ਉੱਥੇ। ਤੇ ਬਜ਼ੁਰਗੋ ਉੱਥੇ ਹੋਰ ਕਿਹੜੀ ਕਿਹੜੀ ਬਰਾਦਰੀਆਂ ਹਨ ਤੁਹਾਡੇ ਉੱਥੇ? ਸਾਡੇ ਇੱਥੇ ਜੱਟ ਸਨ, ਤੇ ਰਾਈ, ਤੇ ਕੁਝ ਸ਼ੇਖਾਂ ਦੇ ਘਰ ਸਨ, ਤੇ ਰਾਜਪੂਤ, ਗਡਰੀਏ, ਤੇ ਚਮਿਆਰ। ਅੱਛਾ ਅੱਛਾ। ਬਸ। ਸਿੱਖਾਂ ਦੇ ਘਰ ਹੈ ਸਨ? ਨਹੀਂ, ਹਿੰਦੂਆਂ ਦੇ ਨਾ। ਅੱਛਾ ਅੱਛਾ। ਉਹੀ ਜਿਹੜੇ ਗਡਰੀਏ ਸਨ ਉਹੀ ਹਿੰਦੂ ਸਨ। ਤੇ ਪਿੰਡ ਕਿੱਡਾ ਕੁ ਵੱਡਾ? ਕਿੰਨੀਆਂ ਪੱਤੀਆਂ ਪਿੰਡ ਦੇ ਤੁਹਾਡੇ? ਛੋਟੇ ਦੋ ਪੱਤੀਆਂ। ਤਰੇ। ਅੱਛਾ, 3 ਪੱਤੀਆਂ? 3 ਪੱਤੀਆਂ। ਤੇ ਘਰ ਤੁਹਾਡੇ ਉੱਤੇ ਪੱਕੇ ਹਨ ਬਾਬੇ ਹੋ ਕੇ? ਸਾਡੇ ਜੀ ਕੱਚੇ ਸਨ। ਹੋਰ ਹੈ ਸਨ ਪੱਕੇ ਉਂਝ ਪਿੰਡ 'ਚ? ਹਾਂ, ਪੱਕੇ 2-3 ਘਰ ਪੱਕੇ ਸਨ। ਅੱਛਾ ਅੱਛਾ। ਤੇ ਮਸਜਿਦਾਂ ਆਪਣੀਆਂ ਉੱਥੇ ਕਿੰਨੀਆਂ? ਇੱਕ ਮਸਜਿਦ। ਪੂਰੇ ਪਿੰਡ 'ਚ ਇੱਕ ਮਸਜਿਦ ਸੀ? ਇੱਕੋ ਹੀ ਖੂਹ ਸੀ। ਹਾਂ, ਇੱਕੋ ਖੂਹ ਸੀ। ਇੱਕ ਖੂਹ ਤੇ ਪਾਣੀ ਭਰਦੇ ਸਨ ਸਾਰੇ। ਹਾਂ ਹਾਂ। ਤੇ ਇੱਕੋ ਮਸਜਿਦ ਸੀ, ਇੱਕੋ ਹੀ ਇਮਾਮ, ਬਸ ਰੌਲਾ ਕੋਈ ਨਹੀਂ ਸੀ। ਅੱਛਾ ਬਜ਼ੁਰਗੋ, ਤੁਹਾਡੇ ਪਿੰਡ 'ਚ ਨੰਬਰਦਾਰ ਕਿੰਨੇ ਹਨ? 2 ਜੀ। ਅੱਛਾ, ਉਹਨਾਂ ਦੇ ਨਾਂ ਨੂੰ? ਹਾਂ, ਇੱਕ ਦਿਨ ਦਾ ਨਾਮ ਮੀਰਦੀਨ ਸੀ। ਹਾਂਜੀ। ਇੱਕ ਗੁਲਾਮ ਭੀਖ ਨੰਬਰਦਾਰ ਸੀ। ਅੱਛਾ ਜੀ। ਹਾਂ, ਮੇਰਾ ਸੀ ਆਪਣਾ ਪਿਓ ਹੀ। ਇੱਕ ਤੁਹਾਡੇ ਵਾਲ ਸਾਹਿਬ ਸਨ ਨੰਬਰਦਾਰ ਉੱਥੇ? ਹਾਂ। ਅੱਛਾ ਅੱਛਾ। ਨੰਬਰਦਾਰੀ ਤੁਹਾਡੇ ਕੋਲ ਸੀ ਉੱਥੇ? ਜੀ ਹਾਂ। ਸਹੀ ਹੋ ਗਿਆ। ਤੇ ਫਿਰ ਤੁਸੀਂ ਤਾਂ ਇੱਥੇ ਵੀ ਨੰਬਰਦਾਰੀ ਹੋਣੇ ਹੋ? ਇੱਥੇ ਵੀ ਨੰਬਰਦਾਰ ਹੈ ਇਨਸ਼ਾਅੱਲਾ। ਅੱਛਾ ਅੱਛਾ। ਜ਼ਮੀਨ ਜ਼ਮਾਨ ਆਪਣੀ ਕਿੰਨੀ ਸੀ ਉੱਥੇ? ਸਾਡੀ 1400 बीघा ਜ਼ਮੀਨ ਸੀ ਸਾਡੀ। 1400 बीघा? ਹਾਂ, 1400 बीघा ਸੀ। ਹਾਂ। ਅੱਛਾ ਅੱਛਾ। ਬਜ਼ੁਰਗੋ, ਤੁਹਾਡਾ ਪਿੰਡ ਦੇ ਵਿੱਚ ਤੁਹਾਡਾ ਜਿਹੜਾ ਘਰ ਸੀ ਪੱਕਾ ਸੀ? ਨਹੀਂ ਜੀ, ਕੱਚਾ ਸੀ। ਹੋਰ ਪਿੰਡ ਪੁੰਡ ਘਰ ਹੈ ਸਾ ਪੱਕੇ ਪੁੱਕੇ? ਹਾਂ, ਹੈ ਸਨ। ਅੱਛਾ। ਤੇ ਮਸਜਿਦਾਂ? ਮਸਜਿਦ ਇੱਕੋ ਹੀ ਸੀ। ਮਸਜਿਦ ਪੱਕੀ ਸੀ ਆਪਣੀ? ਪੱਕੀ। ਤੇ ਉਹ ਕਿਹੜੇ ਮਹੱਲੇ ਵਿੱਚ ਸੀ ਮਸਜਿਦ ਜਿਹੜੀ ਤੁਹਾਡੇ ਘਰ ਤੋਂ ਲੱਗੇ? ਮਹੱਲਾ ਕੋਈ ਨਹੀਂ, ਪਿੰਡ ਦੇ ਨਾਲ ਸੀ। ਸਾਰਾ ਪਿੰਡ ਉੱਥੇ ਨਮਾਜ਼ ਪੜ੍ਹਦਾ ਸੀ। ਇੱਕੋ ਹੀ ਇਮਾਮ ਸੀ, ਇੱਕੋ ਹੀ ਸਾਰੇ ਪਿੰਡ ਦਾ ਸਾਡਾ ਮੁਤਫਿਕਾ ਤੌਰ 'ਤੇ ਬਣਾਇਆ ਸੀ। ਸਲੂਕ ਸੀ ਸਾਡੇ ਪਿੰਡ ਦਾ। ਹਾਂ, ਸਾਰੇ ਦਾ। ਕੋਈ ਬਾਹਰ ਕੋਈ ਤੁਹਾਡੇ ਖੂਹ ਖਾ ਵੀ ਆ ਡੇਰੇ? ਹਾਂ ਜੀ, ਹਾਂ ਜੀ। ਖੂਹਾਂ ਦੇ ਨਾਮ? ਖੂਹਾਂ ਦੇ ਨਾਂ ਇਹਨਾਂ ਦੇ ਜਿਨ੍ਹਾਂ ਦੇ ਖੂਹ ਸਨ ਉਹਨਾਂ ਦੇ ਨਾਂ ਸਨ। ਹਾਂਜੀ ਹਾਂਜੀ। ਇੱਕ ਸਾਡਾ ਸੀ ਖੂਹ
ਗੁਲਾਮ ਕਾਦਰ ਦਾ, ਇੱਕ ਜੱਟ ਸੀ ਨੱਥੂ, ਉਹਦਾ ਖੂਹ ਸੀ। ਨੱਥੂ ਦਾ ਖੂਹ ਆਂਦੇ ਹੋਣਗੇ ਉਹਨੂੰ। ਨੱਥੂ ਵਾਲਾ, ਜੱਟਾਂ ਵਾਲਾ ਖੂਹ। ਇੱਕ ਇਬਰਾਹੀਮ, ਉਹਦਾ ਖੂਹ ਸੀ। ਤੇ ਇੱਕ ਹੋਰ ਸੀ ਸ਼ੇਖਾਂ ਦਾ, ਹਾਮਦ ਅਲੀ ਦਾ ਸ਼ੇਖ ਸੀ, ਮਾਲਕ ਸਨ ਉਹ ਪਿੰਡ ਦੇ। ਅੱਛਾ ਅੱਛਾ ਅੱਛਾ। ਹਾਂ, ਤੇ ਜਦੋਂ ਉਧਰੋਂ ਆਏ ਤੁਹਾਡੀ ਉਮਰ ਕਿੰਨੀ ਕੁ ਸੀ ਉਸ ਟਾਈਮ? ਉਸ ਵਕਤ ਮੇਰੀ ਉਮਰ ਸੀ ਕੋਈ 8 ਸਾਲ। 8-9 ਸਾਲ ਦੇਖ ਤੁਸੀਂ। ਹਾਂ, ਤੁਹਾਨੂੰ ਯਾਦ ਫਿਰ ਸਾਰਾ ਕੁਝ ਜੀ? ਹਾਂ। ਅੱਛਾ, ਤੇ ਉੱਥੇ ਸਕੂਲ ਆ ਸੀ ਪਿੰਡ ਦਾ? ਨਹੀਂ ਜੀ। ਤੇ ਤੁਸੀਂ ਕੋ ਪੜ੍ਹੇ ਉੱਥੇ? ਨਹੀਂ, ਸਕੂਲ ਨਹੀਂ ਗਏ ਉੱਥੇ? ਨਾ। ਕੀ ਕਰਦੇ ਹੁੰਦੇ ਹੋ ਤੁਸੀਂ ਉੱਥੇ? ਬੱਚਾ ਸਾਂ ਮੈਂ, ਤੇ ਬਸ 8-9 ਸਾਲ ਦਾ ਕਰਨਾ ਕੀ ਸੀ, ਵਿਹਲੇ ਲੱਗੇ ਫਿਰਦੇ ਸਾਂ। ਅੱਛਾ ਅੱਛਾ। ਉਹ ਤੇ ਪਾਕਿਸਤਾਨ 'ਚ ਆਇਆ ਤੇ ਫਿਰ ਸਕੂਲ ਨੇੜੇ ਲੱਭ ਗਿਆ। ਉੱਥੇ ਤਾਂ ਦੂਰ ਦੂਰ ਸਕੂਲ ਸਨ, ਪਿੰਡ 'ਚ ਸਕੂਲ ਨਹੀਂ ਸੀ ਹੈ ਨਾ। ਤੇ ਪਿੰਡ ਦੇ ਹੋਰ ਬੱਚੇ ਵੀ ਤਾਂ ਪੜ੍ਹਦੇ ਹੋਣਗੇ ਕਿਤੇ ਨਾਲ, ਕਿਤੇ ਹੋਰ ਪਿੰਡ? ਕਿਧਰੇ ਵੀ ਨਹੀਂ ਸਨ ਪੜ੍ਹਦੇ। ਅੱਛਾ ਜੀ। ਬਸ ਜਿਹਨੇ ਜਾਣਾ ਕਿਤੇ ਦੂਰ ਹੀ ਜਾਣਾ ਆਪਣੇ ਰਿਸ਼ਤੇਦਾਰਾਂ ਦੇ ਪੜ੍ਹਨ। ਹਾਂ। ਅੱਛਾ ਬਜ਼ੁਰਗੋ, ਤੁਸੀਂ ਦੱਸਦੇ ਪਿਓ ਕਿ ਮੇਰੇ ਵਾਲ ਸਾਹਿਬ ਤੁਹਾਡੇ ਜਿਹੜੇ ਨੇ ਉਹ ਨੰਬਰਦਾਰ ਸਨ। ਹਾਂ। ਤੇ ਉੱਥੋਂ ਦਾ ਕੋਈ ਮਸ਼ਹੂਰ ਕੋਈ ਹੈ ਸੀ ਕੋਈ ਬੰਦਾ, ਕੋਈ ਹੋਰ ਕੋਈ ਪਹਿਲਵਾਨ ਹੋਵੇ ਜਾਂ ਕੋਈ ਜਿਹੜਾ ਤੁਹਾਡਾ ਆਉਂਦਾ ਹੋਵੇ ਤੁਹਾਡੇ ਡੇਰੇ ਤੇ? ਪਹਿਲਵਾਨ ਤੇ ਹੈ ਸਨ, ਆਉਂਦੇ ਹੁੰਦੇ ਸਨ, ਮੈਨੂੰ ਤਾਂ ਪਤਾ ਨਹੀਂ ਇਸ ਗੱਲ ਦਾ। ਕੁਸ਼ਤੀਆਂ ਹੁੰਦੀਆਂ ਸਨ ਮੇਲਿਆਂ 'ਤੇ। ਸ਼ੇਖੂਪੁਰ ਮੇਲਾ ਲੱਗਦਾ ਸੀ ਇੱਕ, ਤੇ ਉੱਥੇ ਬੜੀਆਂ ਕਬੱਡੀਆਂ ਤੇ ਬੜੇ ਕਿਆ ਆਖਦਾ ਘੋਲ ਛੋਲ ਹੁੰਦੇ ਸਨ। ਹਾਂਜੀ। ਤੇ ਉੱਥੇ ਪੰਚਾਇਤਾਂ ਵਗੈਰਾ ਫਿਰ ਤੁਹਾਡੇ ਵਾਲ ਸਾਹਿਬ ਹੀ ਨਿਬੇੜਦੇ ਹੋਣ? ਹਾਂਜੀ। ਸਹੀ। ਹਾਂ। ਅੱਛਾ, ਜਿਹੜਾ ਨੱਥੂ ਜੱਟ ਦੱਸਦੇ ਪਿਓ, ਫਿਰ ਮੁਸਲਮਾਨ ਸੀ ਕਿ ਸਿੱਖ ਸੀ ਕੋਈ? ਨਹੀਂ, ਮੁਸਲਮਾਨ ਸੀ। ਸਾਰਾ ਪਿੰਡ ਮੁਸਲਮਾਨ? ਹਾਂ, ਮੁਸਲਮਾਨਾਂ ਦੇ ਪਿੰਡ ਸੀ। 2 ਘਰ ਸਨ ਸਿਰਫ। ਇੱਕ ਚੂੜਿਆਂ ਦਾ, ਇੱਕ ਚਮਾਰਾਂ ਦਾ, ਬਸ। ਤੇ ਉਹਨਾਂ ਚੂੜਿਆਂ ਚਮਾਰਾਂ ਦਾ ਕਿਸੇ ਨਾਮ ਹੁੰਦੇ ਜੇ? ਹਾਂ। ਕੀ ਸਾ ਨਾਮ ਉਹਨਾਂ ਜਿਹੜੇ ਉੱਥੇ ਰਹਿਣ ਵਾਲੇ? ਨਵਾਂਦੇ ਸਨ ਤੇਲੂ, ਚੂੜਾ ਸੀ। ਅੱਛਾ। ਨਾ ਸੋਰਨ। ਤੇ ਇੱਕ ਸੀ ਤੇਲੂ ਚਮਿਆਰ ਸੀ, ਉਹ ਜੁੱਤੀਆਂ ਬਣਾਉਂਦਾ ਸੀ। ਇੱਕ ਗੋਹਾ ਛੁਲਾਉਂਦਾ ਸੀ, ਇੱਕ ਗਡਰੀਆ ਸੀ। ਅੱਛਾ ਜੀ। 3 ਘਰ ਸਨ ਬਸ। ਹਿੰਦੂ ਸਨ। ਹਿੰਦੂਆਂ ਦੇ ਘਰ ਸਨ? ਹਾਂ। ਚੂੜਾ ਚਮਾਰ ਪਤਾ ਨਹੀਂ ਉਹ ਫਿਰ ਹਿੰਦੂ ਹੁੰਦੇ ਨੇ ਕਿ ਕੀ ਹੁੰਦੇ ਨੇ। ਤੇ ਗਡਰੀਆ ਭੇਡਾਂ ਚਾਰਨ ਵਾਲੇ ਨੂੰ ਗਡਰੀਆ ਆਉਂਦੇ ਸਨ। ਅੱਛਾ ਅੱਛਾ। ਹਾਂ, ਭੇਡਾਂ ਰੱਖੀਆਂ ਸਨ ਉਹਨੇ ਬੜੀਆਂ। ਜੂ ਬੜੀ ਸੀ, ਇੱਥੇ ਚਾਰਦੇ ਸਨ ਤੇ ਮੌਜਾਂ ਲੈਂਦੇ ਸਨ। ਕੋਈ ਤਕਲੀਫ ਨਹੀਂ ਕਿਸੇ ਨੂੰ, ਕੋਈ ਦੁੱਖ ਨਹੀਂ ਕਿਸੇ ਨੂੰ। ਉੱਥੇ ਸਹੀ ਰਹਿ ਰਹੇ ਸਨ। ਸਹੀ। ਤੇ ਉੱਥੇ ਬਜ਼ੁਰਗੋ ਤੁਹਾਨੂੰ ਪਤਾ ਕਿ ਪਹਿਲਾਂ ਲੱਗ ਗਿਆ ਸੀ ਕਿ ਇੰਡੀਆ ਪਾਕਿਸਤਾਨ ਦੀ ਵੰਡ ਹੋਣੀ? ਹਾਂ, ਟਾਈਮ ਤੇ ਟਾਈਮ? ਨਹੀਂ, ਉਹ ਤਾਂ ਪਤਾ ਸੀ ਸਾਨੂੰ। ਹਾਂਜੀ। ਬਈ ਕਾਇਦੇ ਆਜ਼ਮ ਸਾਹਿਬ ਜਿਹੜੇ ਨੇ, ਮੁਹੰਮਦ ਅਲੀ ਜਿਨਾਹ, ਇਹ ਕੋਸ਼ਿਸ਼ ਕਰ ਰਹੇ ਵੀ ਪਾਕਿਸਤਾਨ ਲਹਿਦਾ ਹੋ ਜਾਏ, ਹਿੰਦੂ ਲਹਿਦੇ ਹੋ ਜਾਣ। ਪਹਿਲਾਂ ਤਾਂ ਇਹਨਾਂ ਨਾਲ ਅੰਗਰੇਜ਼ਾਂ ਨਾਲ ਰਹੀ ਹੈ ਲੜਾਈ ਸਾਰੀ ਕੌਮਾਂ ਦੀ, ਸਿੱਖ ਈਸਾਈ ਆਪਣਾ ਵਿੱਚ ਹਿੰਦੂ ਮੁਸਲਮਾਨ ਸਾਰੇ ਰਲ ਕੇ ਲੜੇ ਆ। ਫਿਰ ਆਜ਼ਾਦ ਹੋ ਗਏ, ਉੱਥੋਂ ਉਹ ਚਲੇ ਗਏ ਅੰਗਰੇਜ਼, 100 ਸਾਲ ਹਕੂਮਤ ਕਰ ਗਏ ਸਾਡੇ ਤੇ। ਫਿਰ ਅਸਾਂ ਆਖਿਆ ਵੀ 2 ਨਜ਼ਰੀਏ ਤੇ ਵੀ 2 ਕੌਮਾਂ ਨਜ਼ਰੀਆ, ਇੱਕ ਹਿੰਦੂ ਇੱਕ ਮੁਸਲਮਾਨ। ਸਾਨੂੰ ਮੁਸਲਮਾਨਾਂ ਨੂੰ ਲਹਿਦਾ ਹੋਣਾ ਚਾਹੀਦਾ। ਉਦੋਂ ਦਾ ਪਤਾ ਸੀ ਵੀ ਉਹ ਹੁੰਦਾ ਪਿਆ, ਤੇ ਵੋਟਾਂ ਦੇ ਵੀ ਪਤਾ ਵੀ ਵੋਟ ਪਏ ਨੇ ਉੱਥੇ, ਕਾਂਗਰਸ ਦੇ, ਮੁਸਲਿਮ ਲੀਗ ਦੇ, ਉਹ ਵੋਟ ਵੀ ਪਏ। ਫਿਰ ਉੱਥੋਂ ਅਜਾੜੇ ਪਏ 1 ਲੱਖ ਤੇ ਸਾਡੇ ਤੇ ਫਿਰ ਹਮਲੇ ਲੱਗੇ ਹੋਣ ਪਿੰਡਾਂ 'ਚ ਬੈਠਿਆਂ। ਹਮਲਾ ਵੀ ਹੋਇਆ ਤੁਹਾਡੇ? ਬੜੇ ਹਮਲੇ ਨਾਲ ਦੇ ਪਿੰਡ ਅੱਗਾਂ ਲਾ ਕੇ ਸਾੜ ਦਿੱਤੇ, ਕੋਈ ਮਾਰ ਦਿੱਤੇ ਬੰਦੇ। ਤੇ ਸਾਨੂੰ ਖੈਰ ਚੱਲ ਰਹੀ। ਫਿਰ ਅਸੀਂ ਨਾ ਉੱਠ ਕੇ ਦੂਸਰੇ ਪਿੰਡ ਚਲੇ ਗਏ। 2 ਸਨ, ਇੱਕ ਅੰਬਾਲਾ ਸੀ, ਅੰਬਾਲਾ ਜਿਹੜਾ ਅੰਗਰੇਜ਼ੀ ਵਿੱਚ ਸੀ। ਪਟਿਆਲਾ ਰਿਆਸਤ ਸੀ ਆਪ ਖੁਦ। ਰਿਆਸਤ ਵਿੱਚ ਜ਼ਿਆਦਾ ਨੁਕਸਾਨ, ਅੰਬਾਲੇ ਇੱਡਾ ਨੁਕਸਾਨ ਨਹੀਂ ਹੋਇਆ ਅੰਬਾਲੇ 'ਚ। ਪਟਿਆਲੇ ਵਾਲਿਆਂ ਨੇ ਨਾ ਸਾਡਾ ਬੜਾ ਨੁਕਸਾਨ ਕੀਤਾ। ਉਹ ਫਿਰ ਬਈ ਉਜੜੇ ਉੱਥੋਂ 1 ਲੱਖ ਤੇ ਅਸੀਂ ਜਾ ਰਹੇ ਉਜੜ ਕੇ। ਫਿਰ ਸਾਡਾ ਅੱਬੇ ਦਾ ਫੁੱਫੜ ਸੀ ਚੌਰੀ ਮੁਰਾਦ ਬਖਸ਼, ਉਹ ਸੀ ਸਫੈਦ ਪੋਸ਼। ਉਹ ਆ ਗਿਆ ਉੱਤੋਂ, ਬੰਦੂਕ ਉਹਦੇ ਕੋਲ ਲੱਗਿਆ ਆਖਣ, ਯਾਰ ਕੀ ਹੋਇਆ ਤੁਹਾਨੂੰ, ਕਿਉਂ ਉੱਜੜ ਚੱਲੇ ਹੋ? ਉਸ ਆਖਿਆ ਅਸੀਂ ਨਿਹੱਥੇ ਜੂ ਆ। ਉਸ ਆਖਿਆ ਬੰਦੂਕਾਂ ਲੈ ਲਓ ਮੇਰੇ ਤੋਂ ਤੇ ਇੱਥੇ ਰਹੋ, ਅਸੀਂ ਵੀ ਆ ਜਾਵਾਂਗੇ ਫਲਾਣਾ ਟੀਮ। ਸਾਡਾ ਫਿਰ ਦਿਨ ਹੀ ਨਹੀਂ ਖੜਿਆ। ਅਸੀਂ ਫਿਰ ਕੋਈ 10 ਦਿਨ ਠਹਿਰ ਗਏ, ਫਿਰ ਉੱਜੜ ਕੇ ਉਹਨਾਂ ਦੇ ਪਿੰਡ ਚਲੇ ਗਏ। ਰਿਸ਼ਤੇਦਾਰੀ ਸੀ, ਫਿਰ ਉੱਥੇ ਰਹੇ ਸੀ ਬਾਬਾ ਦਿਨ, ਕੁਰਬਾਨੀ ਕੀਤੀ ਅਸਾਂ ਉੱਥੇ। ਹਾਂਜੀ।
साल सी रोजे रखते रहे। फिर वो कुर्बानी हुई, कुर्बानी करके फिर असी निकले अंबाले शहर कैंप च आ गए। फिर असी उत्थे कैंप च रहे बाबा चिर। कैंप तो फिर आगे डोगरे सन साडी हिफाजत वास्ते उन्होंने गोरखे आंदे सन, निक्के निक्के सब पालिए जे। बस उन्होंने हिफाजत में फिर असी आ गए सीधे। 12 मील सफ़र रोज़ करते सा। 12 मील तो इन्ना काफिला सी भी 12 मील पहला गड्ढा लैन लग जाता सी ते पिछला लदीन लग जाता सी। इन्ना वड्डा काफिला सी, एडा 12 मील का सी पूरा। तो बस फिर तकलीफा होंदियां ने जो जाड़े पै जान भाई, कोई किसी को पुछदा नहीं, कोई कुछ नहीं है। बच्चे अपने आप छड़ के जनानियां बुरकी दी छड़ के अल्लाह तेरी यारी। फिर गौरमेंट के ट्रक आते सन, वो फिर चुक लेंदे सन वडेरियां नूं बाबियां नूं ते बच्चे सारे वो लिजा के फिर इत्थे लभ गया, किसी को ना लभ्या, खज्जल खुआरी जो हुई। अच्छा तुसीं उत्थे माशाअल्लाह बाबा पर सौखे सौखे दसदे पे कि तुहाडा वाल साहब जेह्ड़ा उत्थों नंबर दा असीं पैली बाबा हाँ। हाँ जी तुहाडे सौखे सुई जानी तो पैसे पूरे कुछ आया अपनी कुछ समान लैके आए कि सारा कुछ नहीं? बस समान तो असीं छड्डे सारा। हाँ जी बन के अपना बोरियां दे विच पा के बर्तन भांडे अनाज ते अगे भड़ोले च पिया सी। हाँ जी ते खाण पीण दे बर्तन असां लए ने अपने ते गड्ढे सन साडे अपने घर घर गड्ढे सन साडे कोल। सारे ने अपने गड्ढे जोड़े खाण पीण दा समान उत्ते लेफ लूफ लद के अपना आगे मंजियां भी कोई नहीं लियांदियां, हर शे छड्डिया इस तरह भरे भराए घर। डंगर माल हर शे डंगर माल अवारा कर दिता सी, रस्से खोल दिते उन्होंने, जाओ मौजां लियो। ते पैलियां तुसीं आप ही बंदे हुंदे सी कि रखे सां कोई मजारे मजूरे? मजारे भी साडे अपनी भी साडी बाई सी, मजारे भी साडे सन। सारी जमीन ते वगदी भी नहीं सी, पर जेड़ी ठीक ठाक जमीन सी ना वो सारी वगदी सी। दूरों दूरों आके लोग साडे कोल ले लेंदे हिस्से ते बंदे सन, फिर काश्त करदे चंगे भले। अनाज बतेरा हो जाता, शुक्र अल्लाह दा। ते तुसीं सारे अपना खानदान उधरों आगे कोई रह तो नहीं गया जी अपना कोई तुहाडा? नहीं साडा कोई नहीं रह गया, ना साडा कोई रिश्तेदार रह गया, ना कोई साडे खानदान चो रहा। इन्ना है भी हमला होया उत्थे फुफी सी मेरी सैदपुर पिंड सी एक। सैदपुर हाँ ओदी बड़ी उत्थे सैदपुर शाहबाद हुंदा सी उन्होंने, उसी सबाद आंदा वैसे शाहबाद सी ओदा नां, छौनी सी उत्थे। उत्थे सी मेरी फुफी व्याही, उत्थे हमला होया। फुफी मेरी ने फिर खूह दे विच छाल मारी, मर गई। एक बच्चा सी उदा फिर साडे कोल रहा, वो इत्थे आण के बहुत होया पाकिस्तान च ना सिद्धरे राह दे विच, सिद्धरे बहुत होया। अदरीस सी उदा नां। बहुत बंदे मरे। हाँ जी ये तो तुहानू पता नहीं जिन्ना कुर्बानी तुहाडे ये सानू साडी पौण अगले नहीं ना पता हैगा। साडे अगले दिन मरी एक माई, उदे बलम मार मार के विन छड़ी सी। हुक्मेरा दी मां, अल्लाह ने बचा लिया उन्होंने। हुण मोई 70-75 साल बाद। ते इस तरह ही होई है, जेड़ा ढेर दे उत्ते आ गया हेठां वो बच गया, जेड़े उतरे सन वो बिन्ने गए। हाँ जी 10 दिन तो मामा ने निकल के बच्चे अपने खूह छोड़ दिते, बड़ा बागा खूह च गई एवें चुक के टुरे जो नहीं सी जाता काफिले नाल। ते फिर बच्चे भी चुकने, जेड़ा छोटा बच्चा होना उन्होंने रोटी दी बुरकी देनी ते इत्थे बाह छड़ना रेत च, ते वो फिर छड्ड के टुर जाना। ते जिन्हों लोड़ हुंदी सी बच्चे दी वो चुक लैंदा सी, नहीं तो फिर गौरमेंट आके पिछों ट्रक आंदा सी जो काफिले लंघ जांदे सी, वो फिर ओहदे च लद के लिआंदे सन। बड़ी मुश्किल नाल जी, पैदल आए सारे। उत्ते तो सिर्फ छोटे बच्चे या कोई बीबियां बह गई, नहीं तो पैदल ही चल रहे सारे, नाल नाल गड्डियां दे नाल के चले आए। गरीब अमीर एक हो गए सारे एक तरह पैदल। कोई उत्थे चौधरी नहीं रह गई, कोई अमीर नहीं कोई गरीब नहीं, इको ही हो गए सारे मुसलमान। बिल्कुल जी। असी भाई
ਇਸ ਤਰ੍ਹਾਂ ਹੀ। ਤੇ ਜਦੋਂ ਤੁਸੀਂ ਘਰੋਂ ਨਿਕਲ ਕੇ ਕਾਫਲੇ ਨਾਲ ਆ ਰਹੇ ਹੋ ਹਾਂ। ਤੇ ਨਾਲ ਕੋਈ ਖਾਣ ਪੀਣ ਦਾ ਕੀ ਸੀ ਸਮਾਨ? ਖਾਣ ਪੀਣ ਦਾ ਸਾਡੇ ਕੋਲ ਚੌਲ ਸਨ, ਹਾਂਜੀ ਆਪਣੇ ਮੁੰਜੀ ਦੇ ਆਪਣੀ ਦੇ ਛੜਾ ਕੇ ਚੌਲ ਤੇ ਆਪ ਕੁੱਟ ਕੇ ਮੂਲਿਆਂ ਨਾਲ ਕੁੱਟੇ ਉਖਲੀਆਂ ਦੇ ਵਿੱਚ ਹਾਂ ਹਾਂ ਛਾਣ ਕੇ ਫਿਰ ਬੋਰੀ ਭਰੀ ਹਾਂਜੀ ਤੇ ਛੋਲੇ ਬਣਾਏ ਉੱਥੇ ਇੱਕ ਬੋਰੀ। ਉਹ ਬਈ ਨਹੀਂ ਗੁਜ਼ਾਰਾ ਹੋਇਆ ਭੁੱਖੇ ਮਰਦੇ ਛੋਲੇ ਚੱਬ ਕੇ ਤੇ ਖਾ ਲਾਂਗੇ, ਆਪਣਾ ਛੋਲੇ ਚੱਬ ਕੇ ਗੁਜ਼ਾਰਾ ਕਰ ਲਾਂਗੇ। ਉਹ ਵੀ ਕੋਈ ਕਣਕ ਦੀ 2 ਬੋਰੀਆਂ ਸਨ, ਉਹ ਗੱਡੇ ਦੇ ਉੱਤੇ ਰੱਖ ਲੀਆਂ। ਉਹ ਆਪਣਾ ਪਕਾਉਂਦੇ ਖਾਂਦੇ ਆਟਾ ਪਿਆ ਕੇ ਰੱਖ ਲਿਆ ਸੀ। ਉਹ ਫਿਰ ਖਾਂਦੇ ਪੀਂਦੇ ਆਏ, ਚੌਲ ਵੀ ਆਉਂਦੇ ਨੇ ਇੱਥੇ ਹੋ ਗਏ ਠੀਕ, ਮੁੱਕ ਮੱਕ ਗਏ ਤੇ ਆਏ ਠੀਕ ਹੈ ਇਨਸ਼ਾਅੱਲਾ। ਜਦੋਂ ਕਾਫਲਾ ਉੱਥੋਂ ਤੁਹਾਡਾ ਨਿਕਲਿਆ ਪਿੰਡੋਂ, ਤੁਸੀਂ ਕਹਿ ਰਹੇ ਕਾਫਲੇ ਦੇ ਨਾਲ ਤੁਸੀਂ ਜਾ ਰਹੇ ਹੋ, ਕਾਫਲਾ ਲਗਾਤਾਰ ਤੁਰਿਆ, ਕਿੰਨੇ ਕੁ ਦੇਰ ਲੱਗੇ ਉੱਥੇ ਅੱਗੇ ਕੈਂਪ ਕੁੰਪ ਕਿਤੇ ਬੈਠੇ ਕਿ ਤੁਰਦੇ ਆ ਦਿਨ ਰਾਤ? ਨਹੀਂ 12 ਮੀਲ ਤੇ ਜਾ ਕੇ ਕੈਂਪ ਲੱਗਦਾ ਸੀ। ਅੱਛਾ 12 ਮੀਲ ਸਫ਼ਰ ਕਰਦੇ ਸਾਂ ਰੋਜ਼। ਪਹਿਲਾ ਗੱਡਾ ਉਤਰਨ ਲੱਗ ਜਾਣਾ, ਜਿਹੜਾ ਪਹਿਲਾਂ ਜੁਪਿਆ, ਹਾਂਜੀ ਜਦੋਂ ਉਹ ਲੈਣ ਲੱਗ ਜਾਣਾ ਪਿਛਲਾ ਜੁਪਣ ਲੱਗ ਜਾਣਾ, ਯਾਨੀ ਇੰਨਾ ਦੇਰ ਲੱਗਦੀ ਸੀ। ਸ਼ਾਮ ਨੂੰ ਉੱਥੇ 12 ਮੀਲ ਸਫ਼ਰ ਕਿਹੜਾ ਐਵੇਂ ਸੀ, 12 ਕੋ ਸੀ ਉਦੋਂ ਸਫ਼ਰ, ਕੋਹਾਂ ਦਾ ਹਿਸਾਬ ਹੈ। ਹੁਣ ਮੀਲ ਆ ਗਏ, ਫਿਰ ਕਿਲੋਮੀਟਰ ਆ ਗਏ, ਹੁਣ ਤਾਂ ਬਹੁਤ ਘੱਟ ਸਮਾਨ ਵੱਧ ਗਿਆ ਲੰਬਾ। ਤੇ ਬੜੇ ਸ਼ਹਿਰ ਆਏ ਰਾਹ ਦੇ ਵਿੱਚ। ਤੇ ਰਾਹ ਦੇ ਵਿੱਚ ਕੋਈ ਕਾਫਲੇ ਤੇ ਹਮਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸਿੱਖਾਂ ਨਹੀਂ ਸ਼ਰਪਸੰਦਾਂ ਨੇ? ਨਹੀਂ ਜਿੱਥੇ ਗੱਡੀਆਂ ਗੁੱਡੀਆਂ ਦੇ ਹਮਲੇ ਹੋਏ, ਸਾਡੇ ਕਾਫਲੇ ਤੇ ਹਮਲਾ ਕੋਈ ਨਹੀਂ ਹੋਇਆ। ਇੰਨੇ ਵੀ ਪਏ ਹਨ ਸਾਨੂੰ ਸਿੱਖ ਜਨਾਨੀਆਂ ਜਨੂਨੀਆਂ ਖੋਣ ਵਾਸਤੇ, ਉਹ ਫਿਰ ਸਾਡੇ ਮੁਸਲਮਾਨ ਉਂਝ ਤਕੜੇ ਸਨ ਮਾਸ਼ਾਅੱਲਾ। ਉਹਨਾਂ ਨੇ ਬੜੀ ਹਿਫਾਜ਼ਤ ਕੀਤੀ, ਉਹਨਾਂ ਕੇ ਜਾਣ ਦੇ ਦਿਆਂਗੇ, ਸਾਰਿਆਂ ਨੂੰ ਜਾਣ ਨਹੀਂ ਦੇਣੀ ਹੈ। ਕੁਝ ਉਹ ਜਿਹੜੇ ਸਾਨੂੰ ਨਾਲ ਫੌਜੀ ਗੋਰਖ ਨੇਪਾਲੀਏ ਜੇ, ਉਹ ਵੀ ਚੰਗੇ ਸਨ। ਉਹਨਾਂ ਸਾਰੀ ਰਾਤ ਉਹ ਵੀ ਪਹਿਰਾ ਦਿੰਦੇ ਸਨ ਤੇ ਦਿਨੇ ਵੀ ਨਾਲ ਹੀ ਨਾਲ ਟੁਰੇ ਜਾਣਾ ਦੋਨੋਂ ਪਾਸੇ। ਇਸੇ ਗੱਲੋਂ ਵੀ ਕੋਈ ਹਮਲਾ ਨਾ ਕਰਦੇ। ਤੇ ਰਾਹ ਦੇ ਵਿੱਚ ਕੋਈ ਹੋਰ ਵਾਕਿਆ ਬੁਕਾ ਤਾਂ ਵੇਖਿਆ? ਨਹੀਂ ਇਤਨੇ ਨਹੀਂ, ਬਸ ਇਹੀ ਵੇਖਿਆ ਸਭ। ਜਿਹੜਾ ਮਰ ਗਿਆ, ਜਿਹਦੀ ਮੌਤ ਆ ਗਈ, ਬਾਬੇ ਮਰ ਗਏ, ਸੁੱਟ ਦਿੱਤਾ ਉੱਥੇ, ਕਿਹੜਾ ਕੋਈ ਦੱਬਣ ਦਾ ਹਿੱਲਾ ਵਸੀਲਾ। ਹਾਂ ਅੱਛਾ, ਕਈਆਂ ਨੇ ਰੇਤ ਦੇ ਦੇਣਾ ਉੱਤੇ ਤੇ ਹੋਰ ਉੱਥੇ ਕਬਰਾਂ ਕੌਣ ਕੱਢਦਾ ਸੀ? ਇੰਨਾ ਟਾਈਮ ਹੀ ਨਹੀਂ ਸੀ ਕਿਸੇ ਕੋਲ। ਅੱਛਾ, ਜਦੋਂ ਇਹ ਵਾਕਿਆ ਹੋਇਆ ਉਦੋਂ ਮੌਸਮ ਕਿਹੜਾ ਸੀ ਭਲਾ? ਕੀ ਸੀ ਉਦੋਂ ਫਸਲ ਲੱਗੀ ਹੋਈ? ਫਸਲ ਕਮਾਦ ਵੀ ਸੀ, ਮਕਈਆਂ ਸਨ, ਕਪਾਹਾਂ ਸਨ। ਇਹ ਮੁੰਜੀ ਦਾ ਮੌਸਮ ਸੀ, ਉਹ ਤਾਂ ਤੁਹਾਨੂੰ ਦੱਸਿਆ ਅੱਗੇ। ਹਾਂਜੀ ਹਾਂਜੀ। ਤੇ ਮੁੰਜੀ ਦੇ ਅਸੀਂ ਫਿਰ ਆਪ ਕੁੱਟ ਕੇ ਲਿਆਏ ਇਹਨਾਂ ਨਾਲ। ਅਸੀਂ ਤਾਂ ਫਿਰ ਸਾਰਿਆਂ ਨੂੰ ਆਖਿਆ ਬੰਦਿਆਂ ਨੂੰ ਵੀ ਜਾਓ ਵੱਢ ਲਓ, ਜਿੰਨਾ ਚਾਹੀਦਾ ਜੋ ਲਾ ਲਓ, ਜਿੰਨਾ ਵੱਢਿਆ ਜਾਂਦਾ ਵੱਢੋ। ਤੇ ਕਮਾਦ ਵੀ ਪੌਨੇ ਸਨ, ਪੌਨਾ ਕਮਾਦ ਸੀ ਸਾਡੇ ਕੋਲ, ਕੋਈ 5-6 ਕਿੱਲੇ। ਅਸਾਂ ਆਖਿਆ ਵੀ ਇਹ ਵੀ ਲੈ ਜਾਓ, ਸਾਰਿਆਂ ਫਿਰ ਲੈ ਗਏ। ਦੂਸਰੇ ਹੋਰ ਵੀ ਕਾਫਲੇ ਵਾਲੇ ਬੜੇ ਸਨ ਨਾ, ਲਾਮ ਦੇ ਪਿੰਡਾਂ ਤੋਂ ਵੀ ਆ ਗਏ ਬੰਦੇ, ਤੇ ਉਹ ਫਿਰ ਲੈ ਲੂਗੇ। ਸਹੀ। ਹਾਂ। ਤੇ ਜਿੱਥੇ ਜਾ ਕੇ ਕੈਂਪ ਲੱਗਦਾ ਸੀ, ਉੱਥੇ ਹੁਕੂਮਤ ਵੱਲੋਂ ਕੋਈ ਖਾਣ ਪੀਣ ਨੂੰ ਮਿਲਦਾ ਸੀ? ਨਹੀਂ, ਕੋਈ ਚੀਜ਼ ਆਪਣਾ ਆਪ ਹੀ ਬਸ ਜਿਹੜਾ ਲੈ ਕੇ, ਬਸ ਆਪਣੇ ਪਕਾਣਾ ਤੇ ਖਾਣਾ। ਤਵਾ ਪਰਾਤ, 2 ਟੋਇਆ ਕੱਢਣਾ ਜਾਂ ਇੱਟਾਂ ਖਲੀਆਂ ਕਰਨੀਆਂ ਤੇ ਆਪਣਾ ਰੋਟੀ ਪਕਾ ਲੈਣੀ। ਤੇ ਰੋਟੀ ਪਕਾ ਕੇ ਮਿਰਚਾਂ ਮੁਰਚਾਂ ਨਾਲ ਆਪਣੀ ਖਾ ਲੈਣੀ। ਤੇ ਉਹੀ ਇੱਟਾਂ ਚੁੱਕ ਕੇ ਗੱਡੇ 'ਚ ਧਰ ਲੈਣੀਆਂ। ਬਈ ਅੱਗੇ ਕਿਹੜਾ ਪਤਾ ਉੱਥੇ ਇੱਟਾਂ ਪਈਆਂ ਨੇ। ਹਾਂਜੀ ਹਾਂਜੀ। ਪਾਣੀ ਜੀ ਛੱਪੜਾਂ ਦਾ ਪਾਣੀ, ਖੂਹਾਂ ਤੋਂ ਪਾਣੀ ਨਹੀਂ ਸਨ ਲੈਣ ਦਿੰਦੇ ਸਾਨੂੰ। ਕਿਉਂ? ਉਹਨਾਂ ਨੂੰ ਇਹ ਸੀ ਵੀ ਮਤੇ ਖੂਹਾਂ 'ਚ ਜ਼ਹਿਰ ਪਾਇਆ ਹੋਵੇ ਕਿਸੇ ਨੇ। ਜ਼ਹਿਰ ਨਾ ਪਿਆ। ਤੇ ਛੱਪੜੀਆਂ ਦਾ ਪਾਣੀ ਲੈਣਾ। ਅਸੀਂ ਪੀਪੇ ਰੱਖੇ ਸਨ ਢੱਕਣ ਵਾਲੇ, ਉਹ ਭਰ ਲੈਣਾ। ਇੱਕ ਸਵੇਰੇ ਭਰਨਾ ਜਿਹੜਾ, ਉਹ ਸ਼ਾਮ ਨੂੰ ਪੀਣਾ। ਜਿਹੜਾ ਸ਼ਾਮ ਨੂੰ ਭਰ ਕੇ ਰੱਖਣਾ, ਉਹ ਸਵੇਰੇ ਪੀਣਾ। ਫਿਰ ਰੋੜ ਦੇਣਾ ਵਿੱਚ ਜਿਹੜੀ ਗਾਫ ਗੂਬ ਹੁੰਦੀ ਸੀ ਹੈਂ ਕਾ, ਇਸ ਤਰ੍ਹਾਂ ਦਾ ਸਿਲਸਿਲਾ ਸੀ। ਔਰ ਪਾਣੀ ਕੋਈ ਜਗ੍ਹਾ ਜਗ੍ਹਾ ਪਾਣੀ ਨਹੀਂ ਸੀ ਮਿਲਦਾ। ਬਾਰਿਸ਼ਾਂ ਬੜੀਆਂ ਹੋਈਆਂ ਉਦੋਂ। ਬਾਰਿਸ਼ਾਂ ਤੇ ਇੱਥੇ ਆਇਆ ਤੇ ਹੋਈਆਂ ਨੇ। ਜਦੋਂ ਪਾਕਿਸਤਾਨ 'ਚ ਆ ਗਏ ਨਾ, ਫਿਰ ਬਾਰਿਸ਼ਾਂ ਬੇਬਾ ਹੋਈਆਂ ਨੇ। ਹਾਂ। ਅੱਛਾ, ਉੱਥੋਂ ਸ਼ੁਰੂ ਤੋਂ ਲੱਗ ਕੇ ਤੁਸੀਂ ਪਾਕਿਸਤਾਨ ਆਉਣ ਤੱਕ ਕਿੰਨੇ ਕੁ ਦਿਨ ਲੱਗੇ? ਹਾਂ,
मेरे ख्याल है कि लग ही गए होने के 10-12 दिन 15 दिन। ਕਿਹੜੇ ਬਾਰਡਰ ਨੂੰ ਆਏ ਹੋ ਕਸੂਰ ਵੱਲੋਂ ਕਿ ਆਏ ਤੋਂ? ਅਸੀਂ ਕਸੂਰ ਵੱਲੋਂ ਆਏ ਹਾਂ ਉੱਥੇ ਗੰਡਾ ਸਿੰਘ ਹੈਡ। ਅੱਛਾ ਅੱਛਾ ਗੰਡਾ ਸਿੰਘ ਨਹੀਂ ਕਸੂਰ ਦੇ ਨਾਲ ਹੀ ਹੈ। ਹਾਂਜੀ ਗੰਡਾ ਸਿੰਘ ਵਾਲਾ ਹਾਂ ਗੰਡਾ ਸਿੰਘ ਵਾਲੇ ਆਏ ਆ ਪਹਿਲਾਂ, ਫਿਰ ਉਰਲੇ ਪਾਸੇ ਆ ਗਏ ਸੀ ਆਪਣਾ ਬਹਿ ਗਏ ਹਾਂ। ਫਿਰ ਉੱਥੇ ਲਾਹੌਰ ਆਏ। ਲਾਹੌਰ ਫਿਰ ਕੋਈ ਸਾਨੂੰ ਨਾ ਰਾਸ਼ਨ ਰੂਸ਼ਨ ਮਿਲਿਆ, ਲਾਈਨਾਂ 'ਚ ਲੱਗੇ, ਕੋਈ ਉਂਝ ਵਰਤਾ ਦੇ, ਕੋਈ ਦੇਗਾਂ ਪਕਾ ਕੇ ਆਏ ਲੋਕ, ਦਾਲਾਂ ਛਾਲਾਂ ਉਹ ਮਿਲੀਆਂ ਤੇ ਹੋਰ ਕੋਈ ਨਹੀਂ। ਫਿਰ ਕਾਫਲੇ ਜਦੋਂ ਆਂਡੇ ਤੋੜੋ ਤੁਸੀਂ ਆਂਦੇ ਰਹੇ ਹੋ ਤੇ ਤੁਹਾਡੇ ਕਾਫਲੇ ਦੇ ਦੌਰਾਨ ਤਾਂ ਨਹੀਂ ਕੋਈ ਇੱਧਰ ਉੱਧਰ ਬੱਚਾ ਜਾਂ ਕੋਈ ਗੁਆਚਾ ਨਾਲ ਹੀ ਆਂਦੇ ਰਹੇ ਇਕੱਠੇ? ਨਹੀਂ, ਇਕੱਠੇ ਲੈ ਕੇ ਤੁਰਦੇ ਰਹੇ ਆਪਣੇ ਵਿੱਚ ਤੁਸੀਂ ਆਪਣੇ ਖਾਨਦਾਨ ਨੂੰ ਸਾਰੇ ਨੂੰ? ਹਾਂ ਅੱਛਾ ਅੱਛਾ ਸਹੀ ਹੈ। ਤੇ ਉੱਥੋਂ ਫਿਰ ਤੁਹਾਡੀ ਜ਼ਮੀਨ ਲਾਟ ਰੂਟ ਕਿੱਥੇ ਹੋਈ ਜਿਹੜੀ ਉੱਧਰੋਂ ਇੱਧਰ ਕਿੰਨੀ ਪਈ ਤੁਹਾਨੂੰ ਕਿਵੇਂ? ਇੱਥੇ ਫਿਰ ਆਏ ਅਸੀਂ, ਫਿਰ ਅਸੀਂ ਆਪਣੀ ਮਿਹਨਤਾਂ ਕਰਦੇ ਰਹੇ, ਮਜ਼ਦੂਰੀਆਂ ਕਰਦੇ ਰਹੇ ਤੇ 5 ਕਿੱਲੇ ਸਾਨੂੰ ਦਿੱਤੇ ਸਨ ਆਰਜ਼ੀ। ਉਹ ਅਸੀਂ ਉੱਥੇ ਬੀਜਦੇ ਖਾਂਦੇ ਰਹੇ। ਉਸ ਤੋਂ ਬਾਅਦ ਫਿਰ ਆਰਡਰ ਆ ਗਿਆ ਵੀ ਆਪਣੇ ਫਾਰਮ ਦਿਓ। ਉਹ ਫਿਰ ਹਿੰਦੁਸਤਾਨ 'ਚ ਵੀ ਰਿਕਾਰਡ ਆ ਗਿਆ ਤੇ ਇਹ ਫਿਰ ਅਸੀਂ ਫਾਰਮ ਦਿੱਤੇ। ਫਾਰਮਾਂ 'ਤੇ ਫਿਰ ਸਾਡੀ ਜ਼ਮੀਨ ਆ ਗਈ, ਸਾਰਿਆਂ ਨੂੰ ਲਾਟ ਹੋ ਗਈ। ਇੰਨੀ ਤੰਗੀ ਤੇ ਫਿਰ ਸਾਨੂੰ ਉੱਥੇ ਹਿੰਦੁਸਤਾਨ ਵੀ ਨਹੀਂ ਆਈ ਜਿੰਨੀ ਇੱਥੇ ਆਣ ਕੇ ਆ ਗਏ ਇਹਨਾਂ ਲੋਕਾਂ ਨਾਲ ਹੈਂ। ਉਹ ਇਹ ਵੀ ਚਾਹੁੰਦੇ ਸਨ ਵੀ ਇਹਨਾਂ ਨੂੰ ਦਈਏ ਵੀ ਕੁਝ ਨਾ, ਲੁੱਟ ਮਾਰ ਕਰਕੇ ਬਹਿ ਗਏ। ਜਿਹੜਾ ਲੁੱਟ ਮਾਰ ਕੀਤੀ, ਜਿਹੜੇ ਡੰਗਰ ਸਨ ਜਾਂ ਕੁਛ ਸਨ, ਉਹ ਤਾਂ ਹੱਕ ਸੀ ਨਾ ਸਾਨੂੰ ਦਿੰਦੇ, ਦਾਣੇ ਖਾਣ ਜੋਗੇ ਦਿੰਦੇ। ਤੇ ਇਹਨੇ ਫਿਰ ਸਾਨੂੰ ਉਧਰੋਂ ਲੁੱਟੇ ਪਟੇ ਆਏ, ਅੱਗੇ ਵੀ ਨਾ ਕੋਈ ਇੱਥੇ ਵੀ ਨਾ ਹੈ ਨਾ ਮਿਲੇ। ਫਿਰ ਵੀ ਆਪਣੀ ਮਜ਼ਦੂਰੀ ਕੀਤੀ, ਮਜ਼ਦੂਰੀ ਕਰ। ਟੋਟਲ ਜ਼ਮੀਨ ਆ ਗਈ ਆਪਣੀ ਇੱਥੇ? ਨਹੀਂ ਜੀ, ਜ਼ਮੀਨ ਘੱਟ ਆਈ ਹੈ ਸਾਨੂੰ ਤੇ 800 ਕਿੱਲਾ ਪਿਆ ਇੱਥੇ। ਨਾ 800 200 ਕਿੱਲਾ ਪਿਆ, 8 ਮਰਬੇ। ਅੱਛਾ ਅੱਛਾ। ਤੇ ਦੂਸਰੀ ਫਿਰ ਹੈਗੀ ਕੁਝ ਨੰਬਰ ਘੱਟ ਸਨ ਸਾਡੀ ਸੀ। ਉਹ ਖਰਾਬਾ ਪਟਵਾਰੀ ਨੇ ਕੀਤਾ ਵੀ ਮਾਮਲਾ ਵੀ ਨਾ ਆਵੇ, ਖਰਾਬੇ ਨੂੰ ਨਹੀਂ ਸੀ ਆਉਂਦਾ। ਜਾਂ ਸਲਾਬੀ ਹੁੰਦਾ ਜਾਂ ਚਾਹੀ ਹੁੰਦਾ ਲਿਖਿਆ, ਫਿਰ ਵੀ ਕੁਝ ਨੰਬਰ ਬਣਦੇ। ਖਰਾਬੇ ਦੇ ਕਿਹੜੇ ਸਨ 15 ਨੰਬਰ ਆਏ। ਇਹ 60 ਨੰਬਰਾਂ ਦੀ ਸੀ ਜ਼ਮੀਨ ਪਾਕਿਸਤਾਨ, ਜਿੱਥੇ ਇਹ 60 ਨੰਬਰ ਸਨ ਇਹਦੇ ਯੂਨਿਟ। ਉਹ ਸੀ ਸਾਡੀ 15 ਦੀ। ਤੇ ਫਿਰ ਕਿੰਨੇ ਕੁ ਮਿਲਣੇ ਸੀ ਸਾਨੂੰ? 4 ਕਿੱਲਿਆਂ ਦੇ ਕੋਈ ਕਿੱਲਾ ਮਿਲਣਾ ਸੀ, ਇਸ ਹਿਸਾਬ ਨਾਲ ਮਿਲੀ, ਉਹ ਵੀ ਘੱਟ। ਸਿੱਧੇ ਤੁਸੀਂ ਇੱਥੇ ਆਏ ਮੰਝੋ ਵਾਲੇ ਕਿ ਹੋਰ? ਨਹੀਂ, ਅਸੀਂ ਆਏ ਸਿੱਧੇ ਕੰਮ ਗਏ ਤੋਂ ਆਏ ਅਸੀਂ। ਫਿਰ ਮਾੜੀ ਰਾਤ ਰਹੇ, ਫਿਰ ਨਸ਼ਹਿਰੇ ਬਿਰਕਾਂ ਦੇ ਸੀ ਰਹੇ 4-5 ਦਿਨ। ਉੱਥੋਂ ਫੰਮੇ ਸਿਰਾ ਪਿੰਡੇ ਉੱਥੇ ਆਰਡਰ ਹੋਇਆ ਵੀ ਉੱਥੇ ਚੱਲੋ। ਉੱਥੇ ਫਿਰ ਪਏ ਰਹੇ ਅਸੀਂ ਬਾਹਰ, ਕਿਹੜਾ ਮਕਾਨ ਸਨ ਉੱਥੋਂ। ਫਿਰ ਪਟਵਾਰੀ ਸੀ ਅਸਲਮ ਇੱਕ, ਉਹਨੇ ਆਏ ਫਿਰ ਸਾਨੂੰ ਇੱਥੇ ਆਣ ਕੇ ਆਬਾਦ ਕੀਤਾ ਮੰਜ ਵਾਲੀ। ਅਸੀਂ ਤੇ ਫਿਰ ਸਿਆਲ ਸੀ, ਇੱਕ ਘਰ 'ਚ 8-8 ਵੜ ਗਏ, ਸੌਣਾ ਹੀ ਸੀ। ਹਾਂਜੀ ਹਾਂਜੀ। ਵਿਸ਼ਾਲ ਟੱਪੇਗਾ ਫਿਰ ਵੇਖਾਂਗੇ ਕਿਧਰੇ ਹੋਰ ਨਿਕਲ ਚੱਲਾਂਗੇ। ਤੇ ਉਹ ਭਾਈ ਫਿਰ ਅਸੀਂ, ਸਾਡੀ ਕਿਸਮਤ, ਅਸੀਂ ਫਿਰ ਇੱਥੇ ਹੀ ਅੜ ਗਏ, ਜਾ ਨਹੀਂ ਸਕੇ ਫਿਰ ਕਿਧਰੇ। ਰਿਸ਼ਤੇਦਾਰ ਸਾਡੇ ਸਾਰੇ ਸਰਗੋਧੇ ਚਲੇ ਗਏ। ਜਿਤਨੀ ਵੀ ਬਰਾਦਰੀ ਸੀ ਨਾ ਸਾਡੀ, 24 ਪਿੰਡ ਰਾਜਪੂਤਾਂ ਦੇ ਸਾਰੇ ਉੱਥੇ ਨੇ। ਹਾਂ, ਜ਼ਿਲ੍ਹਾ ਸਰਗੋਧਾ, ਤਹਿਸੀਲ ਬਲਵਾਲ। ਉੱਥੇ ਹੁਣ ਕੋਟ ਮੋਮਨ ਤਹਿਸੀਲ ਹੋ ਗਈ ਹੈ। ਕੋਟ ਮੋਮਨ 'ਚ ਮੇਰੇ ਵੀ ਸਹੁਰੇ ਨੇ, ਮੇਰੇ ਪਿਓ ਦੇ ਵੀ ਸਹੁਰੇ ਉੱਥੇ, ਅੱਗੋਂ ਮੇਰੇ ਮੁੰਡੇ ਵੀ ਉੱਥੇ ਵਿਆਹੇ ਨੇ ਰਿਸ਼ਤੇਦਾਰ ਨਾਲ। ਸਹੀ ਹੋ ਗਿਆ। ਹੁਣ ਤੁਸੀਂ ਇੱਥੇ ਨੰਬਰਦਾਰ ਮੌਜੂਦਾ ਤੁਸੀਂ ਜੇ? ਹਾਂਜੀ, ਇਨਸ਼ਾਅੱਲਾ। ਤੇ ਸੁਣਿਆ ਕਿ ਤੁਹਾਡਾ ਇੱਕ ਬੇਟਾ ਜਿਹੜਾ ਉਹ ਇਲੈਕਸ਼ਨਾਂ ਦੀ ਖਲੋਂਦਾ ਰਿਹਾ? ਹਾਂਜੀ, ਜ਼ਫਰ ਇਕਬਾਲ ਸਾਡਾ ਮੁੰਡਾ ਹੈ, ਉਹ ਇਲੈਕਸ਼ਨ ਲੜਿਆ। ਵੱਡਾ ਬੇਟਾ ਤੁਹਾਡਾ? ਹਾਂ, ਪਿਛਲੀ ਵਾਰੀ ਐਮਪੀਏ ਦਾ। ਹਾਂ, ਟਿਕਟ ਤੇ ਲੜਿਆ ਨੇ ਇਲੈਕਸ਼ਨ? ਹਾਂਜੀ, ਟਿਕਟ ਤੇ। ਸਹੀ ਹੋ ਗਿਆ। ਜਮਾਤ ਦੇ ਟਿਕਟ ਤੇ ਲੜੇ ਆ। ਬਥੇਰੇ ਵੋਟ ਹੋ ਗਏ ਸਾਨੂੰ, ਹੋਏ ਤੇ ਨਹੀਂ ਅਸੀਂ, ਕਿਉਂ 12-14 ਦਰਖਾਸਤਾਂ ਸਨ, ਹੋਏ ਨਹੀਂ ਅਸੀਂ, ਵੋਟ ਬਥੇਰੇ ਲੱਭ ਗਏ। ਤਾਂ ਨਾਜ਼ਰੀਨ, ਐਵੇਂ ਦੀਆਂ ਪਾਰਟੀਸ਼ਨ ਸਟੋਰੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਦੇ ਆਈਕਨ ਨੂੰ ਜਿਹੜਾ ਪ੍ਰੈਸ ਕਰੋ ਤਾਂ ਕਿ ਨਵੀਂ ਵੀਡੀਓ ਜਿਵੇਂ ਵੀ ਪਾਈਏ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਸਕੇ। ਤੇ ਅਗਲੀ ਵੀਡੀਓ ਤੱਕ ਸਾਨੂੰ ਇਜਾਜ਼ਤ। ਅੱਲਾਹ ਹਾਫ਼ਿਜ਼।